FBI ਅਮਰੀਕਾ ਵੱਲੋਂ 3 ਮੋਸਟ ਵਾਂਟਡ ਇਰਾਨੀ ਸ਼ਹਿਰੀਆਂ ਦੇ ਵਿੱਚੋਂ ਇੱਕ ਪਾਕਿਸਤਾਨ 'ਚ ਇਰਾਨ ਦਾ ਅੰਬੈਸਡਰ ਪਾਕਿਸਤਾਨ ਨੇ ਗ੍ਰਿਫਤਾਰ ਕਰਨ ਔਰ ਅਮਰੀਕਾ ਦੇ ਹਵਾਲੇ ਕਰਨ ਤੋਂ ਦੋ ਟੋਕ ਨਾ ਕਰ ਦਿੱਤੀ। ਬਲੋਚਿਸਤਾਨ ਦੇ ਇਲਾਕੇ ਕਲਾਦ ਦੇ ਵਿੱਚ ਮੁਸਾਫਰ ਬੱਸ ਦੇ ਉੱਤੇ ਫਾਇਰਿੰਗ, 3 ਕਵਾਲਾਂ ਦੇ ਮਾਰੇ ਜਾਣ ਸਮੇਤ 14 ਫੱਟੜ, ਇੱਕ ਝੜਪ ਦੇ ਵਿੱਚ ਫੌਜ ਦੇ ਨਾਲ ਮੁਕਾਬਲੇ 'ਚ 3 ਅਤਗਰਦ ਪਾਰ। ਪਾਕਿਸਤਾਨ ਤੇ ਐਲ ਸਲਵਾਡੋਰ ਵਿਚਕਾਰ ਬਿਟਕੋਇਨ ਸਮਝੌਤਾ ਹੋ ਗਿਆ। ਹਾਊਸਿੰਗ ਸੁਸਾਇਟੀਆਂ ਖੇਤੀ ਵਾਲੀ ਜ਼ਮੀਨ ਨੂੰ ਖਾਣ ਡੀਆਂ, ਕੁਝ ਸੋਚਣਾ ਪਏਗਾ ਨਹੀਂ ਤੇ ਖੁਰਾਕ ਦਾ ਕਾਲ ਪੈ ਜਾਏਗਾ, ਕਹਿੰਦੇ ਨੇ ਐਸਐਨ ਇਕਬਾਲ। ਮੈਨੂੰ ਕਰਾਚੀ ਦੀ ਥਾਂ ਗਲਤੀ ਦੇ ਨਾਲ ਜੱਦਾ ਕਰਨ ਵਾਲੀ 에ਅਰਲਾਈਨ ਦਾ ਲਾਇਸੈਂਸ ਕੈਂਸਲ ਕੀਤਾ ਜਾਏ, ਮੁਸਾਫਰ ਵੱਲੋਂ 에ਅਰਲਾਈਨ ਤੇ ਮੁਕੱਦਮਾ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਮੈਂ ਹਾਂ ਮਸੂਦ ਮੱਲੀ, ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਤੇ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾ ਰਹੀਆਂ ਨੇ। ਇਹਨਾਂ ਖਬਰਾਂ ਨੂੰ ਤੁਸੀਂ ਹਫਤੇ ਦੇ ਵਿੱਚ 5 ਦਿਨ ਮੰਡੇ ਟੂ ਫਰਾਈਡੇ ਸੁਣਦੇ ਹੋ। ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 40827252 4082725200। ਇਹ ਖਬਰਾਂ ਸੁਣਨ ਔਰ ਵੇਖਣ ਵਾਸਤੇ ਤੁਸੀਂ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰ ਸਕਦੇ ਜੇ, ਸਬਸਕ੍ਰਾਈਬ ਕਰ ਸਕਦੇ ਜੇ, ਘੰਟੀ ਦਾ ਬਟਨ ਦਬਾ ਸਕਦੇ ਜੇ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਅਲ ਚੱਲਨੇ ਹਾਂ। ਅਮਰੀਕੀ ਏਜੰਸੀ FBI ਵੱਲੋਂ 3 ਮੋਸਟ ਵਾਂਟਡ ਇਰਾਨੀ ਸ਼ਹਿਰੀਆਂ ਦਾ ਐਲਾਨ ਕੀਤਾ ਗਿਆ ਹੈ ਔਰ ਇਸ ਬਾਰੇ FBI ਨੇ ਬਕਾਇਦਾ ਇਸ਼ਤਿਹਾਰ ਵੀ ਕੱਢਿਆ ਹੈ। ਇਹਨਾਂ ਦੇ ਵਿੱਚੋਂ ਇੱਕ ਇਰਾਨੀ ਸ਼ਹਿਰੀ ਜਾਂ ਇੱਕ ਇਰਾਨੀ ਜਿਹੜਾ ਕਿ ਮੋਸਟ ਵਾਂਟਡ ਹੈ, ਉਹ ਪਾਕਿਸਤਾਨ ਦੇ ਵਿੱਚ ਇਰਾਨ ਦਾ ਅੰਬੈਸਡਰ ਵੀ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਪਾਕਿਸਤਾਨੀ ਫਾਰਨ ਆਫਿਸ ਦਾ ਵੀ ਇਸ ਮਾਮਲੇ ਦੇ ਉੱਤੇ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਵਿੱਚ ਕੰਮ ਕਰਦੇ ਇਸ ਅੰਬੈਸਡਰ ਦਾ ਨਾਮ ਰਜ਼ਾ ਅਮੀਰੀ ਹੈ ਔਰ ਇਹਨੂੰ ਰਜ਼ਾ ਅਮੀਰੀ ਮੁਕੱਦਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਜਿਹੜਾ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ PhD ਸਕਾਲਰ ਹੈ। ਪਾਕਿਸਤਾਨ ਨੇ ਆਖਿਆ ਹੈ ਕਿ ਇਹ ਅੰਬੈਸਡਰ ਪਾਕਿਸਤਾਨ ਦੇ ਵਿੱਚ ਪੂਰੇ ਪ੍ਰੋਟੋਕੋਲ ਦੇ ਨਾਲ ਰਹੇਗਾ ਔਰ ਅਸੀਂ ਜਿਹੜਾ ਸਮਝੌਤਾ ਜਨੇਵਾ ਕਨਵੈਨਸ਼ਨ ਦੇ ਤਹਿਤ ਆ ਉਹਦੇ ਤਹਿਤ ਨਾ ਤੇ ਇਹਨੂੰ ਗ੍ਰਿਫਤਾਰ ਕਰਾਂਗੇ ਔਰ ਨਾ ਅਮਰੀਕਾ ਦੇ ਹਵਾਲੇ ਕਰਾਂਗੇ। ਪਾਕਿਸਤਾਨ ਦੇ ਇਸ ਇਨਕਾਰ ਤੋਂ ਪਹਿਲਾਂ ਇੱਕ ਮਿਸਾਲ ਮੌਜੂਦ ਹੈ ਕਿ ਜਦੋਂ ਅਮਰੀਕਾ ਵੱਲੋਂ 2001 ਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਦੋਂ ਪਾਕਿਸਤਾਨ 'ਚ ਕੰਮ ਕਰਦੇ ਅਫਗਾਨਿਸਤਾਨ ਦੇ ਉਦੋਂ ਦੇ ਐਮਬੈਸਡਰ ਅਬਦੁਲ ਸਲਾਮ ਜ਼ੈਫ ਨੂੰ ਗ੍ਰਿਫਤਾਰ ਕਰਕੇ ਪਾਕਿਸਤਾਨ ਨੇ ਅਮਰੀਕਾ ਦੇ ਹਵਾਲੇ ਕੀਤਾ ਸੀਗਾ। ਪਰ ਹੁਣ ਈਰਾਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਰਜ਼ਾ ਅਮੀਰੀ ਮੁਕੱਦਮ ਨੂੰ ਬਿਲਕੁਲ ਗ੍ਰਿਫਤਾਰ ਨਾ ਕਰਨ ਔਰ ਪੂਰਾ ਪ੍ਰੋਟੋਕੋਲ ਦੇਣ ਦਾ ਐਲਾਨ ਕੀਤਾ ਹੈ। ਯਾਦ ਰਵੇ ਕਿ ਅਮਰੀਕਾ ਵੱਲੋਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਬਾਕਾਇਦਾ ਇੱਕ ਐਲਾਨ ਹੈ ਜਿਹੜਾ ਉਹ ਕੀਤਾ ਗਿਆ, ਕਿਉਂਕਿ ਇਹਨਾਂ ਲੋਕਾਂ ਦੇ ਉੱਤੇ ਇਲਜ਼ਾਮ ਹੈ ਕਿ ਇਹਨਾਂ ਨੇ 2007 ਚ ਈਰਾਨ ਦੇ ਜਜ਼ੀਰੇ ਕੈਸ਼ ਦੇ ਵਿੱਚ ਇੱਕ ਅਮਰੀਕੀ ਰਿਟਾਇਰਡ ਖਾਸ ਏਜੰਟ ਨੂੰ ਅਗਵਾ ਕੀਤਾ, ਜਿਹੜਾ ਉਸ ਤੋਂ ਬਾਅਦ ਈਰਾਨ ਦੀ ਕੈਦ ਦੇ ਵਿੱਚ ਹੀ ਮਰ ਗਿਆ। ਉਹਦੇ ਮੌਣ ਮਗਰੋਂ ਇਹਨਾਂ ਨੇ ਇਹ ਸਾਰੀਆਂ ਹਕੀਕਤਾਂ ਨੇ ਜਿਹੜੀਆਂ ਇਹਨਾਂ ਨੂੰ ਰੱਦ ਕੀਤਾ ਔਰ ਈਰਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ 3 ਬੰਦੇ ਜਿਨ੍ਹਾਂ ਦੇ ਉੱਤੇ ਇਹ ਸਾਰੇ ਮਾਮਲੇ ਆਏ ਨੇ ਔਰ ਅਮਰੀਕਾ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਮਦਦ ਦਾ ਆਖਿਆ ਹੈ। ਯਾਦ ਰਵੇ ਕਿ ਇਸ ਤੋਂ ਪਹਿਲਾਂ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ 50 ਲੱਖ ਅਮਰੀਕੀ ਡਾਲਰ ਇੱਕ ਇਨਾਮ ਔਰ ਦੂਜਾ ਇਨਾਮ 20 ਲੱਖ ਡਾਲਰ ਦਾ ਵੀ ਐਲਾਨ ਕੀਤਾ ਗਿਆ ਸੀਗਾ। ਪਾਕਿਸਤਾਨ ਦੇ ਇਸ ਜਵਾਬ ਤੋਂ ਬਾਅਦ ਹਜੇ ਤੱਕ ਅਮਰੀਕਾ ਬਹਾਦਰ ਵੱਲੋਂ ਕੋਈ ਤਬਸਰਾ ਸਾਹਮਣੇ ਨਹੀਂ ਆਇਆ। ਬਲੋਚਿਸਤਾਨ 'ਚ ਇੱਕ ਵਾਰ ਫਿਰ ਇੱਕ ਮੁਸਾਫਰ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਹਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਔਰ ਇਸ ਵਾਰ ਫਾਇਰਿੰਗ ਦਾ ਇਹ ਮਾਮਲਾ ਜਿਹੜਾ ਇਹ ਵਾਪਰਿਆ ਹੈ ਕਲਾਤ ਜ਼ਿਲ੍ਹੇ 'ਚ। ਬਲੋਚਿਸਤਾਨ ਦੇ ਜ਼ਿਲ੍ਹੇ ਕਲਾਤ ਦੇ ਵਿੱਚ ਇਸ ਮੁਸਾਫਰ ਬੱਸ ਦੇ ਵਿੱਚ ਸਫ਼ਰ ਕਰਦੀ ਕਵਾਲ ਪਾਰਟੀ ਸੀਗੀ, ਜਿਹੜੀ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਵਿੱਚ ਇੱਕ ਫੰਕਸ਼ਨ ਵਾਸਤੇ ਜਾ ਰਹੀ ਸੀਗੀ। ਫਾਇਰਿੰਗ ਨਤੀਜੇ ਦੇ ਵਿੱਚ ਇਹ ਬੱਸ ਜਿਹੜੀ ਇਹ ਬੇਕਾਬੂ ਹੋ ਕੇ ਸੜਕ ਤੋਂ ਥੱਲੇ ਡਿੱਗ ਪਈ। ਆਖਿਆ ਜਾ ਰਿਹਾ ਹੈ ਕਿ ਇਸ ਫਾਇਰਿੰਗ ਦੇ ਨਾਲ 3 ਕਵਾਲ ਨੇ ਜਿਹੜੇ ਉਹ ਮਾਰੇ ਗਏ ਨੇ ਔਰ 14 ਤੋਂ ਵੱਧ ਨੇ ਜਿਹੜੇ ਉਹ ਫੱਟਰ ਨੇ। ਇਹਨਾਂ 'ਚ ਇੱਕ 9 ਸਾਲਾਂ ਦਾ ਬੱਚਾ ਵੀ ਹੈ। ਇੱਕ ਅਫਸਰ ਨੇ ਨਾਂ ਨਾ ਜ਼ਾਹਰ ਕਰਨ ਦੀ ਸ਼ਰਤ ਦੇ ਉੱਤੇ ਪੰਜਾਬੀ ਰੇਡੀਓ USA ਦੇ ਜ਼ਰੀਏ ਨੂੰ ਦੱਸਿਆ ਹੈ ਕਿ ਫਿਜ਼ਾਨ ਫਹੀਮ ਸਾਬਰੀ, हैदर इमरान साबरी, फैसल साबरी, मुजफ्फर अब्बास, मोहम्मद साकिब, मोहम्मद नईम, मोहम्मद रिजवान, मुसव्वर अब्बास, वारिस मुबारक साबरी, दिलशाद कुरैशी और बस दा कोच और ड्राइवर नजीब अहमद और बाकी लोग ने ਜਿਹੜੇ ਉਹ ਫੱਟਰ ਹੋਏ ਨੇ। ਹਸਪਤਾਲ ਅਪੜਾਏ ਗਏ ਇਹਨਾਂ 14 ਲੋਕਾਂ ਦੇ ਵਿੱਚੋਂ 3 ਦੀ ਹਾਲਤ ਸਖਤ ਖਤਰੇ 'ਚ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਨੇ ਔਰ ਉਹ ਡਾਢੇ ਫੱਟਰ ਨੇ। ਬਲੋਚਿਸਤਾਨ ਦੇ ਵਿੱਚੋਂ ਹੀ ਆਉਣ ਵਾਲੀ ਇੱਕ ਹੋਰ ਇਤਲਾਹ ਦੇ ਮੁਤਾਬਕ ਬਲੋਚਿਸਤਾਨ ਦੇ ਜ਼ਿਲ੍ਹਾ ਆਵਰਾਨ ਦੇ ਵਿੱਚ ਪਾਕਿਸਤਾਨ ਆਰਮੀ ਨੇ ਇੱਕ ਖੁਫੀਆ ਇਤਲਾਹ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਅਤਗਰਦਾਂ ਦੇ ਖਿਲਾਫ ਆਪਰੇਸ਼ਨ ਕੀਤਾ। ਇਸ ਆਪਰੇਸ਼ਨ ਦੇ ਵਿੱਚ ਮੁਕਾਬਲਾ ਕਰਦਿਆਂ ਹੋਇਆਂ 3 ਅਤਗਰਦ ਮਾਰੇ ਗਏ ਨੇ, ਜਦਕਿ ਉਹਨਾਂ ਦੇ ਕੁਝ ਸਾਥੀ ਫਰਾਰ ਹੋਣ 'ਚ ਕਾਮਯਾਬ ਹੋਏ ਨੇ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਸਾਡੇ ਤੱਕ ਪਹੁੰਚਣ ਵਾਲੀਆਂ ਇਤਲਾਹਾਂ ਦੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇਸ ਮੁਕਾਬਲੇ ਦੇ ਵਿੱਚ ਇੱਕ 34 ਸਾਲਾ ਪਾਕਿਸਤਾਨੀ ਫੌਜ ਦਾ ਮੇਜਰ, ਜਿਹਦਾ ਤਾਲੁਕ ਜ਼ਿਲ੍ਹਾ ਮੁਜ਼ੱਫਰਾਬਾਦ ਦੇ ਨਾਲ ਸੀਗਾ ਔਰ ਉਹਦਾ ਨਾਂ ਸੈयद रब नवाज तारक दसिया गया है, ਉਹ ਵੀ ਜਾਨ ਦੀ ਬਾਜ਼ੀ ਹਾਰ ਗਿਆ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਬਲੋਚਿਸਤਾਨ ਦੇ ਵਿੱਚ ਇਹ ਤਾਜ਼ਾ ਕਾਰਵਾਈਆਂ ਨੇ ਜਿਹੜੀਆਂ ਇਹ ਉਦੋਂ ਹੋ ਰਹੀਆਂ ਜਦੋਂ ਹਜੇ ਪਿਛਲੇ ਹਫ਼ਤੇ ਹੀ
ਬਲੋਚਿਸਤਾਨ 'ਚ ਮੁਸਾਫਰ ਬੱਸਾਂ ਤੋਂ ਲਾ ਕੇ 9 ਪੰਜਾਬੀਆਂ ਨੂੰ ਸ਼ਨਾਖਤ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀਗਾ। ਇਹਨਾਂ ਪੰਜਾਬੀਆਂ ਦੇ ਕਤਲ ਦੀ ਜ਼ਿੰਮੇਵਾਰੀ ਬਲੋਚ ਅਤਿਗਰਦ ਪਾਬੰਦੀ ਲੱਗੀ ਤਨਜ਼ੀਮ ਬਲੋਚ ਲਿਬਰੇਸ਼ਨ ਆਰਮੀ ਨੇ ਕਬੂਲੀ ਸੀਗੀ। ਕਵਾਲਾਂ ਦੀ ਬੱਸ ਦੇ ਉੱਤੇ ਹੋਣ ਵਾਲਾ ਇਹ ਹਮਲਾ ਜਿਹੜਾ ਉਹਦੇ ਬਾਰੇ ਹਜੇ ਤੱਕ ਜ਼ਿੰਮੇਵਾਰੀ ਕਿਸੇ ਨੇ ਨਹੀਂ ਕਬੂਲੀ। ਆਖਿਆ ਜਾ ਰਿਹਾ ਕਿ ਇਸ ਬੱਸ ਨੂੰ ਪੰਜਾਬੀਆਂ ਦੀ ਬੱਸ ਹੋਣ ਦੇ ਸ਼ੱਕ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ, ਜਦਕਿ ਸਫ਼ਰ ਕਰਦੀ ਇਹ ਕਵਾਲ ਪਾਰਟੀ ਹੈ ਜਿਹੜੀ ਇਹਦੇ ਪਾਕਿਸਤਾਨ ਦੇ ਸੂਬੇ ਸਿੰਧ ਦੇ ਸ਼ਹਿਰ ਕਰਾਚੀ ਦੇ ਨਾਲ ਤਾਲੁਕ ਦੱਸਿਆ ਗਿਆ ਹੈ। ਪਾਕਿਸਤਾਨ ਔਰ ਐਲ ਸਲਵਾਡੋਰ ਦੀ ਸਰਕਾਰ ਵਿਚਕਾਰ ਬਿਟਕੋਇਨ ਸਮਝੌਤਾ ਹੈ ਜਿਹੜਾ ਉਹ ਹੋ ਗਿਆ ਹੈ ਔਰ ਇਹਦੇ ਤੇ ਦੋਵੇਂ ਮੁਲਕਾਂ ਨੇ ਬਕਾਇਦਾ ਦਸਤਖਤ ਕਰ ਦਿੱਤੇ ਨੇ। ਪਾਕਿਸਤਾਨ ਵੱਲੋਂ ਇਸ ਸਮਝੌਤੇ ਦੇ ਉੱਤੇ ਪਾਕਿਸਤਾਨ ਕ੍ਰਿਪਟੋ ਕੌਂਸਲ ਦੇ ਪ੍ਰਧਾਨ ਨੇ ਦਸਤਖਤ ਕੀਤੇ। ਇਹਨਾਂ ਦਾ ਨਾਮ ਬਿਲਾਲ ਬਿਨ ਸਾਕਿਬ ਹੈ ਔਰ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਬਕਾਇਦਾ ਕ੍ਰਿਪਟੋ ਮਿਨਿਸਟਰ ਦਾ ਪ੍ਰੋਟੋਕੋਲ ਔਰ ਮਰਤਬਾ ਦਿੱਤਾ ਗਿਆ ਹੈ। ਆਪਣੇ ਸੁਣਨ ਨਾਲ ਦੱਸ ਜਾਈਏ ਕਿ ਬਿਟਕੋਇਨ ਡਿਜੀਟਲ ਅਸਾਸੇ ਨੇ ਜਿਹੜੇ ਆਲਮੀ ਪੱਧਰ ਦੇ ਉੱਤੇ ਇਹਦੀ ਵੱਧਦੀ ਹੋਈ ਮੰਗ ਨੂੰ ਵੇਖਦਿਆਂ ਹੋਇਆਂ ਪਾਕਿਸਤਾਨ ਨੇ ਵੀ ਇਹਦੇ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਦੇ ਉੱਤੇ ਉਥੋਂ ਦੇ ਵਜ਼ੀਰ ਨੇ ਜਿਹੜੇ ਉਹਨਾਂ ਨੇ ਵੀ ਇਸ ਇਕੱਠ ਦੇ ਵਿੱਚ ਹਿੱਸਾ ਲਿਆ ਔਰ ਇੱਕ ਵੱਡਾ ਫੰਕਸ਼ਨ ਹੈ ਜਿਹੜਾ ਉਹ ਐਲ ਸਲਵਾਡੋਰ ਦੇ ਵਿੱਚ ਹੋਇਆ, ਜਿਹਦੇ ਦੱਸਿਆ ਗਿਆ ਕਿ ਬਿਟਕੋਇਨ ਨੂੰ ਹੁਣ ਪਾਕਿਸਤਾਨ ਦੇ ਵਿੱਚ ਡਿਜੀਟਲ ਕਾਨੂੰਨੀ ਕਰੰਸੀ ਦੀ ਹਸੀਅਤ ਜਿਹੜੀ ਉਹ ਲੱਭ ਜਾਏਗੀ ਔਰ ਦੋਵੇਂ ਮੁਲਕਾਂ ਨੇ ਇਹ ਏਕਾ ਕੀਤਾ ਹੈ ਕਿ ਉਹ ਆਪਸੀ ਵਪਾਰ ਔਰ ਲੈਣ ਦੇਣਾ ਜਿਹੜਾ ਉਹ ਵੀ ਇਹਦੇ ਵਿੱਚ ਹੀ ਕਰਨਗੇ। ਯਾਦ ਰਵੇ ਕਿ ਪਾਕਿਸਤਾਨ ਔਰ ਐਲ ਸਲਵਾਡੋਰ ਨੇ ਜਿਹੜੇ ਇਹਨਾਂ ਦੇ ਆਪਸੀ ਸਫਾਰਤੀ ਰਾਬਤੇ ਨਾ ਹੋਣ ਦੇ ਬਰਾਬਰ ਨੇ। ਇਹ ਪਹਿਲਾ ਮੁਲਕ ਹੈ ਕਿ ਦੋਵੇਂ ਮੁਲਕ ਇੱਕ ਵਕਤ ਦੇ ਉੱਤੇ ਇੱਕ ਮੇਜ਼ ਦੇ ਉੱਤੇ ਬੈਠੇ ਔਰ ਬਿਟਕੋਇਨ ਕਰੰਸੀ ਹੈ ਜਿਹੜੀ ਉਹਦੀ ਡਿਜੀਟਲਾਈਜੇਸ਼ਨ ਸਮਝੌਤੇ ਦੇ ਉੱਤੇ ਦਸਤਖਤ ਕੀਤੇ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਔਰ ਐਲ ਸਲਵਾਡੋਰ ਵਿਚਕਾਰ ਕੋਈ ਸਮਝੌਤਾ ਜਿਹੜਾ ਉਹ ਹੋ ਸਕਦਾ ਹੈ ਔਰ ਦੋਵੇਂ ਮੁਲਕਾਂ ਦੇ ਆਪਸੀ ਵਪਾਰਕ ਔਰ ਦੂਸਰੇ ਮਾਮਲਿਆਂ ਦੇ ਸਫਾਰਤੀ ਤਾਲੁਕ ਨੇ ਜਿਹੜੇ ਉਹ ਬਹਾਲ ਹੋ ਸਕਦੇ ਨੇ। ਪਾਕਿਸਤਾਨ ਤੋਂ ਆਉਣ ਵਾਲੀਆਂ ਇਤਲਾਵਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਐਲ ਸਲਵਾਡੋਰ ਦੇ ਨਾਲ ਕ੍ਰਿਪਟੋ ਕਰੰਸੀ ਬਿਟਕੋਇਨ ਦੇ ਇਸ ਸਮਝੌਤੇ ਨੂੰ ਇੱਕ ਵੱਡੇ ਸਮਝੌਤੇ ਦੇ ਤੌਰ ਤੇ ਵੇਖ ਰਿਹਾ ਹੈ ਜਿਹੜਾ ਉਹਦੀ ਇਕਨੋਮਿਕਲ ਪਾਵਰ ਹੈ ਜਿਹੜੀ ਉਹਦੇ ਵਿੱਚ ਵਾਧਾ ਕਰੇਗਾ। ਜ਼ਰਾਤੀ ਔਰ ਖੇਤੀ ਦੀਆਂ ਜ਼ਮੀਨਾਂ ਨੂੰ ਇਸ ਵੇਲੇ ਹਾਊਸਿੰਗ ਸੁਸਾਇਟੀਆਂ ਅੰਨ੍ਹੇਵਾਹ ਖਾ ਰਹੀਆਂ ਜੋ ਇੱਕ ਵੱਡਾ ਖਤਰਾ ਹੈ। ਫੂਡ ਸਿਕਿਉਰਿਟੀ ਦੇ ਜ਼ਰੀਏ ਦੱਸਦੇ ਨੇ ਕਿ ਆਉਣ ਵਾਲੇ ਵੇਲੇ ਦੇ ਵਿੱਚ ਇਸ ਕੰਮ ਕੋਲੋਂ ਖੇਤੀ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਮੁੱਕ ਜਾਣਗੀਆਂ ਔਰ ਪਾਕਿਸਤਾਨ 'ਚ ਖੁਰਾਕ ਦਾ ਕਾਲ ਪੈ ਜਾਏਗਾ। ਇਸ ਮਾਮਲੇ ਦੇ ਉੱਤੇ ਕੁਝ ਕਰਨਾ ਪਏਗਾ। ਇਹ ਆਖਣਾ ਪਾਕਿਸਤਾਨ ਤੋਂ ਮਨਸੂਬਾਬੰਦੀ ਦੇ ਵਜ਼ੀਰ ਐਹਸਨ ਇਕਬਾਲ ਹੋਣਾ ਨੇ, ਜਿਨ੍ਹਾਂ ਨੇ ਇਸਲਾਮਾਬਾਦ ਦੇ ਵਿੱਚ ਇੱਕ ਵੱਡਾ ਇਕੱਠ ਸੱਦਿਆ ਔਰ ਸਾਰੇ ਜ਼ਿੰਮੇਦਾਰ ਮਹਿਕਮਿਆਂ ਨੂੰ ਬੁਲਾ ਕੇ ਉਹਨਾਂ ਕੋਲੋਂ ਬਰੀਫਿੰਗ ਲਈ, ਜਿਹਦੇ ਤੋਂ ਬਾਅਦ ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨ ਦੇ ਸਾਰੇ ਸੂਬੇ ਆਪੋ ਆਪਣੀਆਂ ਖੇਤੀ ਦੀਆਂ ਜਿੰਨੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਬਣਨ ਵਾਲੀਆਂ ਹਾਊਸਿੰਗ ਸੁਸਾਇਟੀਆਂ ਜਿਹੜੀਆਂ ਉਸ ਬਾਰੇ ਦੱਸ ਪਾਉਣ। ਉਹਨਾਂ ਨੇ ਆਖਿਆ ਕਿ ਇਸ ਸਾਰੇ ਮਾਮਲੇ ਦੇ ਨਾਲ ਸਿਰਫ ਖੁਰਾਕ ਆ ਜਿਹੜਾ ਉਹਦਾ ਕਾਲ ਹੀ ਸਿਰ ਨਹੀਂ ਝੁਕ ਰਿਹਾ, ਸਗੋਂ ਮਾਹੌਲੀਆਤੀ ਖਰਾਬੀਆਂ ਨੇ ਜਿਹੜੀਆਂ ਉਹ ਵੀ ਪਾਕਿਸਤਾਨ ਨੂੰ ਘੇਰ ਰਹੀਆਂ ਨੇ। ਵਕਤ ਬੇਵਕਤ ਦੀਆਂ ਬਾਰਿਸ਼ਾਂ, ਹੜ੍ਹ ਔਰ ਇਹ ਸਾਰੇ ਮਾਮਲੇ ਨੇ ਜਿਹੜੇ ਇਹ এনवायरमेंट ਚੇਂਜ ਦਾ ਇੱਕ ਖਤਰਨਾਕ ਅਲਾਰਮ ਨੇ। ਐਹਸਨ ਇਕਬਾਲ ਉਹਨਾਂ ਨੇ ਆਖਿਆ ਕਿ ਵੇਖਣਾ ਪਏਗਾ ਕਿ ਹਾਊਸਿੰਗ ਸੁਸਾਇਟੀਆਂ ਦਾ ਅੰਨ੍ਹੇਵਾਹ ਵਾਧਾ ਹੋਇਆ ਇਹ ਬਿਜ਼ਨਸ ਹੈ ਜਿਹੜਾ ਇਹ ਹੋਰ ਕਿਹੜੇ-ਕਿਹੜੇ ਨੁਕਸਾਨ ਕਰਨ ਡਿਆ ਹੈ। ਉਹਨਾਂ ਨੇ ਸਾਰੇ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਆਪੋ ਆਪਣਾ ਰਿਕਾਰਡ ਮੁਰਤਬ ਕਰਕੇ ਤਰਤੀਬ ਦੇਣ ਤੋਂ ਮਗਰੋਂ ਫੈਡਰਲ ਸਰਕਾਰ ਦੇ ਨਾਲ ਸ਼ੇਅਰ ਕਰਨ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਵਿੱਚ ਹਾਊਸਿੰਗ ਸੈਕਟਰ ਦੀ ਤਰੱਕੀ ਹੈ ਜਿਹੜੀ ਅਸੀਂ ਉਹਦੇ ਤੋਂ ਇਨਕਾਰੀ ਨਹੀਂ ਤੇ ਨਾ ਉਹਦੇ ਉੱਤੇ ਕੋਈ ਰੋਕ ਲਾਉਣਾ ਚਾਹੁੰਦੇ ਹਾਂ। ਇਹਨਾਂ ਦੇ ਬਣਨ ਤੋਂ ਬਾਅਦ ਬਾਕੀ ਸਾਰੇ ਮਸਲੇ ਜਿਹੜੇ ਉਹ ਸਿਰ ਚੁੱਕਦੇ ਨੇ ਉਹਨਾਂ ਦਾ ਹੱਲ ਵੀ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੀਆਂ ਹਾਊਸਿੰਗ ਸੁਸਾਇਟੀਆਂ ਜਿਹੜੀਆਂ ਉਹ ਬਗੈਰ ਕਿਸੇ ਮਨਸੂਬਾਬੰਦੀ ਤੋਂ ਬਣਨ ਰਹੀਆਂ ਨੇ ਔਰ ਉਸ ਤੋਂ ਬਾਅਦ ਇਹਨਾਂ ਦੇ ਨਾਲ ਕਈ ਹੋਰ ਚੋਖੇ ਨੁਕਸਾਨ ਔਰ ਮਨਸੂਬਾਬੰਦੀ ਦੇ ਫੁਕਦਾਨ ਨੇ ਜਿਹੜੇ ਉਹ ਸਿਰ ਚੁੱਕਣ ਦੇ ਨੇ। ਐਹਸਨ ਇਕਬਾਲ ਉਹਨਾਂ ਦੇ ਬਿਆਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ ਵੀ ਇਸ ਮਾਮਲੇ ਦੇ ਉੱਤੇ ਆਪੋ ਆਪਣੇ ਵਿਚਾਰ ਦੇਣਗੇ। ਲਾਹੌਰ ਤੋਂ ਕਰਾਚੀ ਜਾਣ ਵਾਲੇ ਇੱਕ ਮੁਸਾਫਰ ਨੂੰ ਬਗੈਰ ਪਾਸਪੋਰਟ ਔਰ ਬਗੈਰ ਵੀਜ਼ੇ ਤੋਂ ਇੱਕ 에ਅਰਲਾਈਨ ਨੇ ਸਾਊਦੀ ਅਰਬ ਪੜਾ ਦਿੱਤਾ। ਇਹ ਮਾਮਲਾ ਵਾਪਰਿਆ 7 ਜੁਲਾਈ ਨੂੰ ਜਦੋਂ ਇਹ ਮੁਸਾਫਰ ਲਾਹੌਰ ਤੋਂ ਬੈਠ ਕੇ ਕਰਾਚੀ ਦੇ ਵਾਸਤੇ ਸਫ਼ਰ ਕਰ ਰਿਹਾ ਸੀਗਾ ਔਰ 에ਅਰ ਸਿਆਲ ਕੰਪਨੀ ਨੇ ਉਹਨੂੰ ਜੱਦਾ ਪੜਾ ਦਿੱਤਾ। ਮੁਸਾਫਰ ਨੇ ਉੱਥੇ ਆਖਿਆ ਕਿ ਮੈਨੂੰ ਗਲਤੀ ਦੇ ਨਾਲ ਇੱਥੇ ਬਿਠਾਇਆ ਗਿਆ ਹੈ, ਇਹਦੀ ਵਜ੍ਹਾ ਦੱਸੀ ਜਾਏ। ਅਮਲਾ ਹੈ ਜਿਹੜਾ ਉਹਨੇ ਉਸ ਵੇਲੇ ਕੁਸਰ-ਪੁਸਰ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਜੱਦਾ ਉਤਰਨ ਤੋਂ ਬਾਅਦ ਮੁਸਾਫਰ ਨੂੰ ਆਖਿਆ ਕਿ ਤੁਸੀਂ ਸਾਊਦੀ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਜਾ ਕੇ ਮਿਲੋ। ਮੁਸਾਫਰ ਨੇ ਉਸੇ ਟਾਈਮ ਵੀਡੀਓ ਬਣਾ ਕੇ ਆਪਣੇ ਪਿਛਲਿਆਂ ਨੂੰ ਕੱਲੀ ਔਰ ਆਖਿਆ ਕਿ ਮੇਰੇ ਨਾਲ ਇਹ ਧੋਖਾ ਹੋਇਆ ਹੈ। ਇਹ ਮੁਸਾਫਰ ਇੱਕ ਇੰਜੀਨੀਅਰ ਹੈ ਜੋ ਲਾਹੌਰ ਦੀ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਔਰ ਆਪਣੇ ਬੱਚੇ ਦੇ ਬਿਮਾਰ ਹੋਣ ਤੇ ਕਰਾਚੀ ਜਾ ਰਿਹਾ ਸੀਗਾ। ਮੁਸਾਫਰ ਨੇ ਜਦੋਂ ਸਾਊਦੀ ਜ਼ਿੰਮੇਦਾਰਾਂ ਦੇ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਸਿਕਿਉਰਿਟੀ ਨੂੰ ਬੁਲਾ ਕੇ ਉਹਨੂੰ ਜਹਾਜ਼ ਤੋਂ ਲਾਇਆ ਗਿਆ। ਜਹਾਜ਼ ਤੋਂ ਲਾਉਣ ਤੋਂ ਬਾਅਦ ਉਹਦੇ ਕੋਲੋਂ ਜ਼ਬਰਦਸਤੀ ਔਰ ਧੱਕੇ ਦੀ ਬੁਰੀ ਤਫਤੀਸ਼ ਔਰ ਪੁੱਛਪਰਤੀਤ ਕੀਤੀ ਗਈ, ਜਿਹਦੇ ਤੇ ਉਹਨੇ ਦੱਸਿਆ ਕਿ ਮੈਂ ਬੇਗੁਨਾਹ ਆ, ਮੈਂ ਤੇ ਉਸੇ ਟਰਮੀਨਲ ਤੇ ਆਇਆ ਜਿਹਦਾ ਐਲਾਨ ਕੀਤਾ ਗਿਆ ਸੀਗਾ। ਇਸ ਤੋਂ ਬਾਅਦ ਇਸ ਮੁਸਾਫਰ ਨੂੰ ਉਤੋਂ 15 ਘੰਟੇ ਦੀ ਪੁੱਛਪਰਤੀਤ ਤੋਂ ਬਾਅਦ ਪਾਕਿਸਤਾਨ ਵਾਪਸ ਭੇਜਿਆ ਗਿਆ। ਪਾਕਿਸਤਾਨ ਵਾਪਸ ਪਹੁੰਚ ਕੇ ਹੁਣ ਇਸ ਮੁਸਾਫਰ ਨੇ ਸਿੰਧ ਦੀ ਇੱਕ ਅਦਾਲਤ 'ਚ 에ਅਰ ਸਿਆਲ ਕੰਪਨੀ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਔਰ ਆਖਿਆ ਆ ਕਿ ਉਹਨਾਂ ਦੀ ਵਜ੍ਹਾ ਤੋਂ ਉਹਨੂੰ ਇੱਕ ਡਰੱਗ ਸਮਗਲਰ ਔਰ ਇਸ ਤੋਂ ਅੱਡ ਕੋਈ ਮੁਜਰਮ ਆ ਜਿਹੜਾ ਉਹਦੇ ਤੌਰ ਤੇ ਟ੍ਰੀਟ ਕੀਤਾ ਗਿਆ। ਜੇ ਕਿਤੇ ਉਹ ਗੁਨਾਹਗਾਰ ਮਾੜਾ ਮੋਟਾ ਵੀ ਸਾਬਤ ਹੋ ਜਾਂਦਾ ਤੇ ਉਹਦੀ ਬਦਨਾਮੀ ਹੋਣੀ ਸੀਗੀ। 에ਅਰਲਾਈਨ ਦੀ ਇਸ ਗਲਤੀ ਕੋਲੋਂ ਉਹਨੂੰ ਚੌਖੀ ਜ਼ਹਿਨੀ ਅਜ਼ੀਅਤ ਝੱਲਣੀ ਪਈ ਔਰ ਆਪਣੇ ਬਿਮਾਰ ਬੱਚੇ ਦਾ ਪਤਾ ਲੈਣ ਦੀ ਬਜਾਏ ਉਹਨੂੰ ਹੋਰ ਔਖਲਾਂ ਜਿਹੜੀਆਂ ਉਹ ਚੱਲਣੀਆਂ ਪਈਆਂ, ਜਿਹਦੀ ਸਿੱਧੀ ਜ਼ਿੰਮੇਦਾਰੀ 에ਅਰ ਸਿਆਲ ਕੰਪਨੀ ਦੇ ਉੱਤੇ ਬਣਦੀ ਹੈ। 에ਅਰ ਸਿਆਲ ਕੰਪਨੀ ਦਾ ਲਾਇਸੈਂਸ ਕੈਂਸਲ ਕੀਤਾ ਜਾਏ ਔਰ ਇਹਦੇ ਉੱਤੇ ਪਾਬੰਦੀ ਲਾਈ ਜਾਏ। ਅਦਾਲਤ ਵੱਲੋਂ ਹਜੇ ਤੱਕ ਇਸ ਮਾਮਲੇ ਦੇ ਉੱਤੇ ਕੋਈ ਸੁਣਵਾਈ ਹੈ ਜਿਹੜੀ ਉਹਦਾ ਐਲਾਨ ਨਹੀਂ ਹੋਇਆ। ਯਾਦ ਰਵੇ ਕਿ ਇਸ ਮੁੰਡੇ ਦੇ ਵਕੀਲ ਵੱਲੋਂ 에ਅਰ ਸਿਆਲ ਕੰਪਨੀ ਨੂੰ ਬਾਰ-ਬਾਰ ਅਰਜ਼ੀ ਦੇ ਕੇ ਪੁੱਛਪਰਤੀਤ ਕੀਤੀ ਗਈ ਸੀ, ਜਵਾਬ ਮੰਗਿਆ ਗਿਆ ਸੀਗਾ, ਜਿਹਦਾ ਇਸ 에ਅਰਲਾਈਨ ਨੇ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਸੀ ਦਿੱਤਾ।
ਲਓ ਜੀ ਅੱਜ ਦੇ ਅਪਡੇਟ ਪਾਕਿਸਤਾਨ ਚੋਂ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ 16 ਜੁਲਾਈ ਸਾਲ 2025 ਜੋ ਕਿ ਅਮਰੀਕਾ 'ਚ ਹੈ ਔਰ ਪਾਕਿਸਤਾਨ 'ਚ 17 ਜੁਲਾਈ 2025 ਦੇ ਇਸ ਬੁਲੇਟਿਨ ਚੋਂ ਇਜਾਜ਼ਤ ਦਿਓ। ਜਾਣ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਹਫਤੇ 'ਚ 5 ਦਿਨ ਪੇਸ਼ ਕੀਤੀਆਂ ਜਾਂਦੀਆਂ ਖਬਰਾਂ ਜਿਹੜੀਆਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਬ੍ਰਾਡਕਾਸਟ ਕੀਤੀਆਂ ਜਾਂਦੀਆਂ। ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਅੱਜ ਤੱਕ ਲਈ ਇੰਨਾ ਹੀ। ਮੈਨੂੰ ਤਾਂ ਬਈ ਇਜਾਜ਼ਤਾਂ, ਫਿਰ ਮਿਲਾਂਗੇ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।